ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਕੀ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਬਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮਾਊਂਟ, ਸਰਬਜੀਤ ਸਿੰਘ ਚੋਕਰ ਸਟਰਲਕ, ਗੁਰਦਾਵਰ ਸਿੰਘ ਮਨਜੀਤ ਕੌਰ ਜੋਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਔਫ ਲੈਣ ਲਈ ਤੁਸੀਂ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਕੱਲ ਆਪਾਂ ਗੱਲ ਕੀਤੀ ਸੀਗੀ ਰਾਖਵੇਂ ਕਰਨ ਦੀ, ਉਹ ਲੋਕ ਸਭਾ ਦੇ ਵਿੱਚ ਤਾਂ ਪਾਸ ਹੋ ਗਿਆ ਆ, ਪਰ ਲੱਗਦਾ ਕਿ ਰਾਜ ਸਭਾ ਦੇ ਵਿੱਚ ਜਾ ਕੇ ਬ੍ਰੇਕਾਂ ਲੱਗਣੀਆਂ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਵਿਰੋਧੀ ਧਿਰਾਂ, ਬੇਸ਼ੱਕ ਉਹਨਾਂ ਨੇ ਇਹਦੀ ਸਪੋਰਟ ਤਾਂ ਕੀਤੀ, ਪਰ ਸਾਰਿਆਂ ਨੇ ਜਿਹੜਾ ਸੀਗਾ ਜੀ ਇਸ ਗੱਲ ਨੂੰ ਇੱਕ ਸੁਰਤਾ ਦੇ ਨਾਲ ਉਭਾਰਿਆ ਕਿ ਜੇ ਸਰਕਾਰ ਗੰਭੀਰ ਹੁੰਦੀ ਇਹਦੇ ਵਾਸਤੇ, ਜਿਹੜੇ ਉੱਚ ਜਾਤੀ ਦੇ ਨੇ ਉਹਨਾਂ ਦੇ ਰਾਖਵੇਂ ਕਰਨ ਦੇ ਵਾਸਤੇ, ਤੇ ਇਹ ਬਿੱਲ ਜਿਹੜਾ ਸੀਗਾ ਜਦੋਂ ਉਹਨੂੰ ਦੇਸ਼ ਦੇ ਲੋਕਾਂ ਨੇ ਸੁਪਰ ਮੈਜੋਰਿਟੀ ਦੇ ਵਿੱਚ ਲੈ ਆਂਦਾ ਸੀ, ਉਦੋਂ ਲਿਆਉਂਦੀ। ਸਾਰੀਆਂ ਪਾਰਟੀਆਂ ਨੇ ਕਿਹਾ ਜੀ ਕਿ ਲਾਸਟ ਦਿਨ ਔਰ ਲਾਸਟ ਸੈਸ਼ਨ, ਇਸ ਤੋਂ ਬਾਅਦ ਕੋਈ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਨਹੀਂ ਹੋਣਾ, ਕਿਉਂਕਿ ਇਲੈਕਸ਼ਨਾਂ ਜਿਹੜੀਆਂ ਦੀ ਉਹ ਡਿਊ ਨੇ, ਮੁਲਕ ਜਿਹੜਾ ਉਹ ਇਲੈਕਸ਼ਨ ਮੋਡ ਦੇ ਵਿੱਚ ਚਲੇ ਜਾਊਗਾ। ਸਾਰਿਆਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਇਹਦਾ ਗਲਤ ਸਮੇਂ ਦੇ ਉੱਤੇ ਜਿਹੜਾ ਦੀ ਉਹ ਲਿਆਂਦਾ ਗਿਆ, ਜਿਹੜਾ ਕਿ ਦਰਸਾਉਂਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਮਹਿਜ਼ ਵੋਟਾਂ ਦੀ ਖਾਤਰ ਇਹ ਸਾਰਾ ਕੁਝ ਜਿਹੜਾ ਦੀ ਉਹ ਕੀਤਾ। ਲੋਕ ਸਭਾ ਦੇ ਵਿੱਚ ਇਹ ਪਾਸ ਹੋ ਗਿਆ। ਇਹ 323 ਮੈਂਬਰਾਂ ਨੇ ਇਹਦੇ ਹੱਕ ਦੇ ਵਿੱਚ ਵੋਟ ਪਾਈ, ਸਿਰਫ 3 ਵੋਟਾਂ ਇਹਦੇ ਖਿਲਾਫ ਭੁਗਤੀਆਂ। 4.5 ਘੰਟੇ ਦੇ ਕਰੀਬ ਬਹਿਸ ਜਿਹੜੀ ਚੱਲੀ। ਇਹਦਾ ਜਵਾਬ ਦਿੰਦਿਆਂ ਹੋਇਆ ਜਿਹੜੇ ਨਿਆਂ ਮੰਤਰੀ ਆ ਥਾਵਰ ਚੰਦ ਗਹਿਲੋਤ, ਉਹਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਉਠਾਏ ਜਿਹੜੇ ਤੌਖਲੇ ਸੀ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਕਿ ਜੇ ਬਿੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤਾਂ ਉਹਨਾਂ ਨੂੰ ਉਮੀਦ ਹੈ ਕਿ ਅਦਾਲਤ ਇਹਨੂੰ ਪ੍ਰਵਾਨ ਕਰ ਲਵੇਗੀ ਜੀ। ਅਰੁਣ ਜੇਤਲੀ ਹੋਰਾਂ ਨੇ ਜਿਹੜਾ ਸੀਗਾ ਜੀ ਇਹ ਉੱਚ ਜਾਤੀਆਂ ਚੋਂ ਗਰੀਬ ਲੋਕਾਂ ਲਈ 10% ਦੀ ਰਾਖਵੇਂ ਕਰਨ ਦੇ ਬਿੱਲ ਦੇ ਵਾਸਤੇ ਪੈਰਵਾਈ ਕਰਦਿਆਂ ਹੋਇਆ ਇਹ ਕਿਹਾ ਕਿ ਕਾਂਗਰਸ ਸਣੇ ਤਕਰੀਬਨ ਹਰੇਕ ਪਾਰਟੀ ਆਪੋ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਵਾਅਦਾ ਜਿਹੜਾ ਜੀ ਉਹ ਕਰਦੀ ਰਹੀ ਹੈ। ਪਰ ਹੁਣ ਅਸਲ ਪਰਖ ਜਿਹੜੀ ਹੈ ਜੀ ਉਹ ਹੋਣੀ ਆ ਰਾਜ ਸਭਾ ਦੇ ਵਿੱਚ। ਜਿਹੜਾ ਲੋਕ ਸਭਾ ਦਾ ਸੈਸ਼ਨ ਸੀਗਾ ਜੀ ਉਹ ਖਤਮ ਹੋ ਗਿਆ ਕੱਲ, ਇਹ ਲਾਸਟ ਦਿਨ ਸੀਗਾ। ਰਾਜ ਸਭਾ ਦਾ ਸੈਸ਼ਨ ਇੱਕ ਦਿਨ ਦੇ ਵਾਸਤੇ ਜਿਹੜਾ ਸੀ ਉਹ ਵਧਾਇਆ ਗਿਆ ਜਾਣ ਬੁੱਝ ਕੇ ਜੀ। ਇਹ ਇਸ ਕਰਕੇ ਕਿ ਸ਼ਾਇਦ ਇੱਥੇ ਕਿਉਂਕਿ ਜਿਹੜੀ ਸਿਆਸਤ ਆ ਜੀ ਉਹਨੂੰ ਸਾਹਮਣੇ ਰੱਖ ਕੇ ਇਹਦੇ ਪਾਸ ਤਾਂ ਹੋਣਾ ਨੀ ਗਾ ਜੀ ਰਾਜ ਸਭਾ ਦੇ ਵਿੱਚ, ਕਿਉਂਕਿ ਬਹੁਮਤੀ ਹੈ ਨੀ ਗਾ ਜਿਹੜੀ ਭਾਰਤੀ ਜਨਤਾ ਪਾਰਟੀ NDA ਦੇ ਕੋਲੇ। ਜਿਹੜੀ ਸਰਕਾਰ ਹੈ ਜਾਂ ਭਾਰਤੀ ਜਨਤਾ ਪਾਰਟੀ ਆ ਉਹ ਮੌਕਾ ਉਹਨੂੰ ਮਿਲੂਗਾ, ਉਹ ਇਹ ਗੱਲ ਆਖੂਗੀ ਕਿ ਦੇਖੋ ਜੀ ਅਸੀਂ ਤਾਂ ਉੱਚ ਜਾਤਾਂ ਦੇ ਵਾਸਤੇ 10% ਦਾ ਰਾਖਵਾਂਕਰਨ ਜਿਹੜਾ ਜੀ ਉਹ ਲੈ ਆਂਦਾ ਸੀਗਾ, ਪਰ ਵਿਰੋਧੀ ਧਿਰਾਂ ਨੇ ਇਹਨੂੰ ਪਾਸ ਨਹੀਂ ਜਿਹੜਾ ਜੀ ਉਹ ਹੋਣ ਦਿੱਤਾ। ਲਾਸਟ ਦਿਨ ਦੇ ਵਿੱਚ ਲਿਆ ਕੇ ਕਾਨੂੰਨ ਬਣਾਉਣ ਦੇ ਵਾਸਤੇ ਮਹਿਜ਼ ਜਿਹੜਾ ਜੀ ਇਹਦੇ ਉੱਤੇ ਸਿਆਸਤ ਕਰਨ ਦੇ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ। ਅਦਰਵਾਈਜ਼ ਜੇ ਲਿਆਉਣਾ ਹੁੰਦਾ, ਜੇ ਸੁਹਿਰਦ ਹੁੰਦੇ ਇਹਦੇ ਵਾਸਤੇ ਤੇ ਪਹਿਲਾਂ ਜਿਹੜਾ ਜੀ ਉਹ ਲੈ ਕੇ ਆਉਂਦੇ, ਪਰ ਇਹ ਵੋਟਾਂ ਬਟੋਰਨ ਦੀ ਖਾਤਰ ਹੀ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ ਜੀ। ਤੇ ਅੱਗੇ ਆਪਾਂ ਸੁਖਪਾਲ ਖਹਿਰੇ ਦੀ ਜੇ ਗੱਲ ਕਰੀਏ, ਉਹਨਾਂ ਨੇ ਪਾਰਟੀ ਵੀ ਬਣਾ ਲਈ ਆ, ਪਰ ਜਿਹੜੇ ਨਾਲ ਗਏ ਸੀ ਵਿਧਾਇਕ ਉਹਨਾਂ ਤੋਂ ਥੋੜੀ ਦੂਰੀ ਬਣਾ ਕੇ ਰੱਖੀ, ਬੈਂਸ ਭਰਾ ਵੀ ਨੇ ਉੱਥੇ ਦਿਸੇ। ਬਿਲਕੁਲ ਜੀ, ਐਕਚੁਅਲੀ ਐਂਟੀ ਡਿਫੈਕਸ਼ਨ ਲਾਅ ਜਿਹੜਾ ਹੈਗਾ ਜੀ, ਸ਼ਾਇਦ ਉਹਦੇ ਤੋਂ ਡਰਦਿਆਂ ਹੋਇਆ ਜਿਹੜੇ ਇਹ ਵਿਧਾਇਕ ਸੀਗੇ ਜਿਹੜੇ ਉਹਨਾਂ ਦੇ ਨਾਲ ਗਏ ਸੀ ਪਾਰਟੀ ਛੱਡ ਕੇ, ਉਹਨਾਂ ਨਾ ਤਾਂ ਉਹ ਸਟੇਜ ਦੇ ਉੱਤੇ ਜਿਹੜਾ ਜੀ ਦਿਸੇ, ਜਦੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਵੀ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਏ। ਉਹਨਾਂ ਨੇ ਇਹ ਗੱਲ ਕਹੀ ਕਿ ਉਹ ਵਧਾਈ ਦੇਣ ਆਏ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ, ਉਹ ਇਸ ਪਾਰਟੀ ਦਾ ਪਾਰਟ ਨਹੀਂ। ਇਹ ਉਹਨਾਂ ਨੇ ਜਿਹੜੀ ਜੀ ਉਹ ਗੱਲ ਕਲੀਅਰ ਕੀਤੀ। ਪਹਿਲਾਂ ਹੀ ਜਿਹੜਾ ਉਹ ਲੱਗਦਾ ਸੀਗਾ ਕਿ ਉਹ ਪਾਸੇ ਹਟ ਜਾਣਗੇ। ਹਾਲਾਂਕਿ ਇੱਕ ਜਿਹੜਾ ਵਿਧਾਇਕ ਮਾਸਟਰ ਬਲਦੇਵ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਉਹ ਵੀ ਅਸਤੀਫਾ ਜਿਹੜਾ ਉਹ ਦੇ ਸਕਦੇ ਆ।
ਤੇ ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਉਹ ਫਰੀਦਕੋਟ ਤੋਂ ਲੋਕ ਸਭਾ ਦੀ ਸੀਟ ਜਿਹੜੀ ਦੀ ਉਹ ਲੜ ਸਕਦੇ ਆ, ਪਰ ਉਹਨਾਂ ਨੇ ਵੀ ਆਪਣਾ ਮੂਡ ਜਿਹੜਾ ਜੀ ਉਹ ਬਦਲ ਲਿਆ ਲਾਸਟ ਮਿੰਟ ਦੇ ਉੱਤੇ, ਔਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ। ਇਹ ਵੀ ਤਕਰੀਬਨ ਜਿਹੜਾ ਜੀ ਕਲੀਅਰ ਹੋ ਗਿਆ। ਪਹਿਲਾਂ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਕਿ ਲੋਕ ਇਨਸਾਫ ਪਾਰਟੀ ਜਿਹੜੀ ਆ ਜੀ ਉਹ ਮਰਜ ਕਰ ਸਕਦੀ ਆ ਨਵੀਂ ਪਾਰਟੀ ਦੇ ਵਿੱਚ, ਜਾਂ ਡਾਕਟਰ ਗਾਂਧੀ ਹੋਰਾਂ ਵਾਲਾ ਜਿਹੜਾ ਪੰਜਾਬ ਮੰਚ ਹੈ ਉਹ ਮਰਜ ਕਰ ਸਕਦਾ। ਪਰ ਇਹ ਨਵੀਂ ਪਾਰਟੀ ਬਣਨ ਤੋਂ ਬਾਅਦ ਇਹ ਹੋ ਗਿਆ ਕਿ ਤਿੰਨ ਪਾਰਟੀਆਂ ਜਿਹੜੀਆਂ ਜੀ ਉਹ ਆਪੋ ਆਪਣੀ ਹੋਂਦ ਕਾਇਮ ਰੱਖਣਗੀਆਂ। ਜਿਹੜੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਨੇ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਉੱਦਾਂ ਹੀ ਰਹੂਗੀ, ਜਿਹੜਾ ਮੰਚ ਬਣਾਇਆ ਹੋਇਆ ਡਾਕਟਰ ਗਾਂਧੀ ਹੋਰਾਂ ਨੇ ਉਹ ਵੀ ਉੱਦਾਂ ਹੀ ਰਹੂਗਾ। ਪਰ ਜਿਹੜਾ ਇਹਨਾਂ ਨੇ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਜੀ ਉਹ ਬਣਾਇਆ ਸੀਗਾ ਉਹਦੇ ਅੰਡਰ ਇਹ ਤਿੰਨ ਪਾਰਟੀਆਂ ਜਿਹੜੇ ਦੀ ਉਹ ਹੋਣਗੀਆਂ, ਕਿਉਂਕਿ ਪ੍ਰਧਾਨ ਫਿਰ ਹਰੇਕ ਨੂੰ ਜਿਹੜਾ ਦੀ ਉਹ ਚਾਹੀਦਾ ਹੈ ਕਿ ਕੋਈ ਦੂਸਰੇ ਦੀ ਪ੍ਰਧਾਨਗੀ ਦੇ ਹੇਠ ਆਊਗਾ। ਇਹ ਪੰਜਾਬ ਦੀ ਸਮੱਸਿਆ ਜਿਹੜੀ ਹੈ ਜੀ ਉਹ ਰਹੀ ਹੈ ਕਿ ਕਿਸੇ ਇੱਕ ਪਾਰਟੀ ਦੀ ਸਮੱਸਿਆ ਜਿਹੜੀ ਉਹ ਨਹੀਂ ਹੈ, ਕਿਉਂਕਿ ਜਿਹੜੀ ਜੱਟਾਂ ਦੀ ਰਾਜਨੀਤੀ ਆ ਉਹਨੂੰ ਸਮਝਣਾ ਬੜਾ ਔਖਾ ਜੀ। ਇਹ ਡੱਡੂਆਂ ਦੀ ਪੰਸੇਰੀ ਆ, ਇਸ ਕਰਕੇ ਇਕੱਠੇ ਹੋ ਨਹੀਂ ਸਕਦੇ। ਸੋ ਫਿਰ ਹਰੇਕ ਕੋਈ ਜਿਹੜਾ ਜੀ ਉਹ ਪਾਰਟੀ ਹੀ ਆਪਣੀ ਬਣਾਉਣ ਨੂੰ ਤੁਰ ਪੈਂਦਾ, ਦੂਸਰੇ ਦੇ ਪ੍ਰਧਾਨਗੀ ਦੇ ਹੇਠ ਜਿਹੜਾ ਜੀ ਉਹ ਕੰਮ ਨਾ ਹੋਣਾ, ਜਿਹਨੇ ਅਸਲ ਦੇ ਵਿੱਚ ਪੰਜਾਬ ਦਾ ਨੁਕਸਾਨ ਕੀਤਾ। ਜੇ ਤੁਸੀਂ 78 ਤੋਂ ਜਿਹੜਾ ਜੀ ਉਹ ਚੱਲ ਪਓ ਤੇ ਹੇਠਾਂ ਆਉਂਦਿਆਂ ਕਿੰਨੀ ਵਾਰੀ ਜਿਹੜਾ ਜੀ ਇਹ ਕੁਛ ਪੰਜਾਬ ਦੇ ਵਿੱਚ ਵਾਪਰਿਆ। ਜੇ ਕੋਈ ਰੁੱਸ ਕੇ ਸਾਈਡ ਤੇ ਹਟਿਆ ਤਾਂ ਉਹ ਇਸ ਕਰਕੇ ਹਟਿਆ ਕਿ ਮੈਂ ਆਪਣੀ ਪਾਰਟੀ ਦਾ ਜਿਹੜਾ ਜੀ ਉਹ ਪ੍ਰਧਾਨ ਹੋਵਾਂ, ਕਿਉਂਕਿ ਜਿਹੜਾ ਜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਦੇ ਵਾਸਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਉਹ ਇਸ ਤਰ੍ਹਾਂ ਬੋਲੇ ਜੀ ਜਿਵੇਂ ਉਹ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਹੋਣ। ਜਦੋਂ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਸੀ ਉਹ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੇ ਸੀਗੇ ਪੰਜਾਬ ਨੂੰ, ਔਰ ਉਦੋਂ ਇੱਕ ਲਫ਼ਜ਼ ਉੱਭਰਿਆ ਸੀ ਕਿ ਕੈਲੀਫੋਰਨੀਆ ਨਹੀਂ ਇਹ ਅਕਾਲੀਫੋਰਨੀਆ ਜਿਹੜਾ ਜੀ ਉਹ ਬਣ ਗਿਆ। ਹੁਣ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਦੇ ਵਾਸਤੇ ਸਿੰਗਾਪੁਰ ਮਾਡਲ ਜਿਹੜਾ ਜੀ ਉਹ ਅਪਣਾਇਆ ਜਾਊਗਾ। ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਉਹ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਵੱਡੇ ਪਰਿਵਾਰਾਂ ਪੁਲਿਸ ਅਫਸਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਊਗਾ, ਭ੍ਰਿਸ਼ਟ ਲੋਕਾਂ ਦੀਆਂ ਜਾਇਦਾਦਾਂ ਜਿਹੜੀਆਂ ਦੀ ਉਹ ਕੁਰਕ ਕੀਤੀਆਂ ਜਾਣਗੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਹੱਲ ਲੱਭਣ ਦਾ ਯਤਨ ਕੀਤਾ ਜਾਊਗਾ, ਸਬਸਿਡੀ ਦਾ ਜਿਹੜਾ ਪੈਸਾ ਹੈ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਤਬਦੀਲ ਕੀਤਾ ਜਾਊਗਾ, ਟਰਾਂਸਪੋਰਟ ਖੇਤਰ ਦੇ ਵਿੱਚੋਂ ਸਿਆਸੀ ਲੋਕਾਂ ਦੀ ਇਜਾਰੇਦਾਰੀ ਖਤਮ ਕੀਤੀ ਜਾਊਗੀ, ਨੌਜਵਾਨ ਵਰਗ ਨੂੰ ਟਰਾਂਸਪੋਰਟ ਦੇ ਕਾਰੋਬਾਰ ਕਰਨ ਦਾ ਮੌਕਾ ਜਿਹੜਾ ਜੀ ਉਹ ਦਿੱਤਾ ਜਾਊਗਾ। ਇੱਕ ਗੱਲ ਉਹਨਾਂ ਨੇ ਹੋਰ ਕਹੀ, ਫੀਮ ਤੇ ਭੁੱਕੀ ਦੇ ਠੇਕੇ ਜਿਹੜੇ ਜੀ ਉਹ ਪੰਜਾਬ ਦੇ ਵਿੱਚ ਖੁੱਲਣਗੇ ਤੇ ਡੋਡੇ ਤੇ ਫੀਮ ਦੀ ਖੇਤੀ ਕਰਨ ਦੀ ਖੁੱਲ ਜਿਹੜੀ ਜੀ ਉਹ ਦਿੱਤੀ ਜਾਊਗੀ। ਪੰਜਾਬ ਨੂੰ ਤਬਾਹੀ ਦੇ ਕੰਢੇ ਪਹੁੰਚਾਉਣ ਲਈ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਦੱਸਿਆ। ਉਹਨੇ ਕਿਹਾ ਕਿ ਡਰੱਗ ਮਾਮਲੇ ਦੇ ਵਿੱਚ ਵੱਡੀਆਂ ਮੱਛੀਆਂ ਨੂੰ ਬਚਾਇਆ ਜਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਦਰਬਾਰ ਨੇ ਪੰਜਾਬ ਦੇ ਨਾਲ ਹਮੇਸ਼ਾ ਧੋਖਾ ਕੀਤਾ। ਪੰਜਾਬ ਵਿਧਾਨ ਸਭਾ ਦੇ ਵੱਲੋਂ ਰਾਜਸਥਾਨ ਤੋਂ 16 ਲੱਖ ਕਰੋੜ ਰੁਪਏ ਵਸੂਲਣ ਲਈ ਸਦਨ ਦੇ ਵਿੱਚ ਮਤਾ ਪਾਸ ਕੀਤਾ ਹੋਇਆ, ਪਰ ਅਕਾਲੀ ਦਲ ਤੇ ਕੈਪਟਨ ਸਰਕਾਰ ਨੇ ਅਜੇ ਤੱਕ ਰਾਜਸਥਾਨ ਤੋਂ ਪਾਣੀ ਦੀ ਵਸੂਲੀ ਲਈ ਬਿੱਲ ਜਿਹੜਾ ਜੀ ਉਹ ਨਹੀਂ ਭੇਜਿਆ। ਉਹਨਾਂ ਨੇ ਵੈਸੇ ਜੋ ਕੁਝ ਬੋਲਿਆ, ਜੋ ਕੁਝ ਗੱਲ ਕਹੀ, ਇਉਂ ਲੱਗਾ ਕਿ ਜਿਵੇਂ ਉਹ ਪਾਰਟੀ ਦਾ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਜਾਰੀ ਕਰ ਰਹੇ ਹੋਣ ਤੇ 2022 ਜਿਹੜਾ ਜੀ ਉਹ ਆ ਗਿਆ ਹੋਵੇ। ਵੈਸੇ ਵਿਚਾਲੇ ਅਜੇ 19 ਖੜਾ ਤੇ 19 ਨੇ ਬਹੁਤਾ ਕੁਝ ਜੀ ਉਹ ਕਰਨਾ ਹੈ ਕਿ 22 ਵੱਲ ਨੂੰ ਕੀ ਕੁਝ ਜਿਹੜਾ ਜੀ ਉਹ ਹੋਊਗਾ। ਔਰ ਪੰਜਾਬ ਦੇ ਵਿੱਚ ਇਹ ਉਥਲ ਪੁਥਲ ਦਾ, ਸਿਆਸੀ ਉਥਲ ਪੁਥਲ ਦਾ ਜਿਹੜਾ ਜੀ ਉਹ ਸਮਾਂ ਹੈ। ਅਕਾਲੀ ਦਲ ਜਿਹਦੇ ਕਿ ਪੰਥਕ ਵੋਟ ਬੈਂਕ ਜਿਹੜਾ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਖੁਰਿਆ, ਉਹਦੇ ਵਾਸਤੇ ਨਵਾਂ ਅਕਾਲੀ ਦਲ ਟਕਸਾਲੀ ਖੜਾ ਹੋ ਗਿਆ। ਇਹ ਜਿਹੜੇ ਦੀ ਨਵਾਂ ਧੜਾ ਆਮ ਆਦਮੀ ਪਾਰਟੀ ਦਾ ਖੜਾ ਹੋ ਗਿਆ। ਡਾਕਟਰ ਸਾਹਿਬ ਦਾ ਆਪਣਾ ਧੜਾ ਹੈ, ਲੋਕ ਇਨਸਾਫ ਪਾਰਟੀ ਦਾ ਆਪਣਾ ਧੜਾ ਹੈ। ਧੜੇ ਬੰਦੀਆਂ ਦੇ ਵਿੱਚ ਕਿਵੇਂ ਜਿਹੜਾ ਜੀ ਗਾਂਹ ਨੂੰ ਜਾਊ, ਕਿਉਂਕਿ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇਹ ਬਿਆਨ ਜਿਹੜਾ ਜੀ ਉਹ ਦੇ ਦਿੱਤਾ ਕਿ ਜੇ ਲੋਕ ਇਨਸਾਫ ਪਾਰਟੀ ਚਾਹੂਗੀ ਤਾਂ ਉਹ ਬਠਿੰਡੇ ਤੋਂ ਚੋਣ ਲੜਨ ਲਈ ਤਿਆਰ ਨੇ, ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਬਠਿੰਡੇ ਤੋਂ ਚੋਣ ਲੋਕ ਸਭਾ ਦੀ ਜਿਹੜੀ ਜੀ ਉਹ ਲੜਨੀ ਚਾਹੁੰਦੇ ਨੇ। ਇਸ ਦੇ ਵਿੱਚ ਇੱਕ ਗੱਲ ਹੋਰ ਜਿਹੜੀ ਦੀ ਅਹਿਮ ਰਹੀ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਪਣੇ ਆਪ ਨੂੰ ਜਿਹੜਾ ਜੀ ਉਹ ਪ੍ਰਧਾਨ ਡਿਕਲੇਅਰ ਕਰਾ ਲਿਆ, ਔਰ ਕੋਈ ਹੋਰ ਅਹੁਦੇਦਾਰੀ ਜਿਹੜੀ ਜੀ ਕਿਸੇ ਨੂੰ ਅਜੇ ਨਹੀਂ ਜਿਹੜਾ ਉਹ ਦਿੱਤੀ ਗਈ। ਸ਼ਾਇਦ ਜਿਹੜਾ ਜੀ ਜਿਹੜੇ ਉਹਨਾਂ ਦੇ ਨਾਲ ਗਏ ਸਾਥੀ ਸੀਗੇ ਉਹਨਾਂ ਦਾ ਇਸ ਤੋਂ ਦੂਰੀ ਬਣਾਉਣਾ ਇੱਕ ਕਾਰਨ ਇਹਦਾ ਜਿਹੜਾ ਜੀ ਇਹ ਰਿਹਾ ਹੋਵੇ ਕਿ ਉਹ ਸੋਚਦੇ ਨੇ ਕਿ ਕੁਝ ਨੋਨ ਬੰਦੇ ਜਿਹੜੇ ਆ ਉਹ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਅਹੁਦੇਦਾਰੀਆਂ ਦੇ ਵਿੱਚ। ਹੁਣ ਨੋਨ ਜਿਹੜੇ ਜੀ ਉਹ ਕੌਣ ਹੋਣਗੇ ਇਹ ਸਮਾਂ ਦੱਸੂਗਾ। ਜੀ ਬਿਲਕੁਲ, ਕਾਫੀ ਉਥਲ ਪੁਥਲ ਆ
ਦੇਖਦੇ ਹਾਂ ਜੀ ਅਗਲੇ ਪਿਛਲੇ 70 ਸਾਲਾਂ ਤੋਂ ਇਸ ਤਰ੍ਹਾਂ ਦੇ ਲਾਰੇ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਦਿਆਂ ਨੂੰ ਹੋ ਗਿਆ ਵੀ ਗਾਂਹ ਕੀ ਹੋਊਗਾ। ਅਤੇ ਅੱਗੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਿਹੜਾ ਵਿਰੋਧੀ ਆ ਨਾ, ਉਹਨਾਂ ਨੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਕੇਂਦਰ 'ਤੇ। ਐਕਚੁਅਲੀ ਇਹ ਕੇਂਦਰ ਦੀ ਸਰਕਾਰ ਹੈ ਜੀ, ਉਹਦੇ ਵਾਸਤੇ ਇੱਕ ਇਹ ਸੁਪਰੀਮ ਝਟਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ। ਔਰ ਕਿਉਂਕਿ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਅਲੋਕ ਵਰਮਾ ਹੋਰੀ ਜਿਹੜੇ ਡਾਇਰੈਕਟਰ ਸਨ, ਉਹਨਾਂ ਨੇ ਇਹ ਮਾਮਲਾ ਜਿਹੜਾ ਜੀ ਉਹ ਲੈ ਗਏ ਸੀਗੇ ਸੁਪਰੀਮ ਕੋਰਟ ਨੇ, ਜਿੱਥੇ ਜਨਵਰੀ ਦੇ ਅਖੀਰਲੇ ਦਿਨ ਜਿਹੜਾ ਜੀ ਰਿਟਾਇਰ ਹੋ ਰਹੇ ਅਲੋਕ ਵਰਮਾ ਹੋਰਾਂ ਦੇ ਜਿਹੜਾ ਹੱਕ ਦੇ ਵਿੱਚ ਫੈਸਲਾ ਦਿੱਤਾ, ਕੇਂਦਰ ਦੀ ਸਰਕਾਰ ਦੇ ਅਗੇਂਸਟ ਫੈਸਲਾ ਜਿਹੜਾ ਜੀ ਉਹ ਕੀਤਾ। ਔਰ ਇਹ ਕਿਹਾ ਕਿ ਅਲੋਕ ਵਰਮਾ ਹੋਰੀ ਆਪਣੇ ਡਾਇਰੈਕਟਰ ਦੇ ਅਹੁਦੇ ਦੇ ਉੱਤੇ ਬਣੇ ਰਹਿਣਗੇ, ਉਹਨਾਂ ਨੂੰ ਜਬਰੀ ਛੁੱਟੀ ਦੇ ਉੱਤੇ ਭੇਜਣ ਦਾ ਫੈਸਲਾ ਰੱਦ ਕੀਤਾ ਜਾ ਰਿਹਾ। ਨਾਲ ਦੀ ਨਾਲ ਇਹ ਵੀ ਜਿਹੜਾ ਜੀ ਫੈਸਲਾ ਦਿੱਤਾ ਕਿ ਜਿਹੜੀ ਉੱਚ ਤਾਕਤੀ ਕਮੇਟੀ ਆ, ਜਿਹੜੀ ਅਸਲ ਦੇ ਵਿੱਚ ਇਹ ਜਿਹੜੀ ਪੋਸਟ ਆ ਇਹਦੇ ਵਾਸਤੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਸਟ ਨੇ ਉਹਨਾਂ ਦੇ ਵਾਸਤੇ ਫੈਸਲੇ ਲੈਂਦੀ ਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਇੱਕ ਮੈਂਬਰ ਹੁੰਦੇ ਆ, ਦੂਸਰਾ ਮੈਂਬਰ ਜਿਹੜਾ ਜੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੁੰਦਾ ਮੌਜੂਦ, ਤੀਸਰਾ ਮੈਂਬਰ ਇਹਦੇ ਵਿੱਚ ਹੁੰਦਾ ਜੀ ਵਿਰੋਧੀ ਧਿਰ ਦਾ ਨੇਤਾ। ਹਫ਼ਤੇ ਦੇ ਅੰਦਰ ਵਰਮਾ ਦਾ ਕੇਸ ਵਿਚਾਰਨ ਦੀ ਗੱਲ ਜਿਹੜੀ ਜੀ ਇਸ ਉੱਚ ਤਾਕਤੀ ਕਮੇਟੀ ਨੂੰ ਕਿਹਾ ਗਿਆ ਜੀ ਕਿ ਹਫ਼ਤੇ ਦੇ ਵਿੱਚ ਜਿਹੜਾ ਜੀ ਉਹ ਵਿਚਾਰੇ। ਹੁਣ ਇਹਦੇ ਉੱਤੇ ਹਫ਼ਤੇ ਦੇ ਵਿੱਚ ਮੀਟਿੰਗ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ, ਕਿਉਂਕਿ ਇਹਦੇ ਵਿੱਚ ਜਿਹੜੇ ਮੌਜੂਦਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਜੀ ਉਹ ਸ਼ਾਮਲ ਹੋਣਗੇ, ਇਹਦੇ ਵਿੱਚ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ, ਵਿਰੋਧੀ ਧਿਰ ਦੇ ਵੱਲੋਂ ਮਲਕਰਜਨ ਖੜਗੇ ਜਿਹੜਾ ਜੀ ਉਹ ਸ਼ਾਮਲ ਹੋਣਗੇ, ਕਿਉਂਕਿ ਫੈਸਲਾ ਸੁਪਰੀਮ ਕੋਰਟ ਤੋਂ ਆਇਆ ਤੇ ਜਿਹੜੇ ਵਿਰੋਧੀ ਧਿਰ ਵਾਲੇ ਨੇ ਜੀ ਉਹ ਇਸ ਮੁੱਦੇ ਨੂੰ ਚੁੱਕਦੇ ਰਹੇ ਨੇ। ਇਸ ਕਰਕੇ ਇਹ ਦੋ ਜਾਣੇ ਤਾਂ ਇੱਕ ਪਾਸੇ ਹੋਣਗੇ ਜੀ, ਫਿਰ ਜਿਹੜਾ ਜੀ ਦੋ ਦੇ ਇੱਕ ਪਾਸੇ ਹੋਣ ਤੋਂ ਬਾਅਦ ਇਹ ਜਿਹੜਾ ਕਿਹਾ ਜਾ ਸਕਦਾ ਕਿ ਅਲੋਕ ਵਰਮਾ ਹੋਰਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਜਾਊਗੀ ਇਹ ਕਹਾਣੀ। CBI ਨੇ ਮੰਗ ਕੀਤੀ ਹੈ ਕਿ CBI ਡਾਇਰੈਕਟਰ ਅਲੋਕ ਵਰਮਾ ਦੇ ਬਾਰੇ ਸੁਪਰੀਮ ਕੋਰਟ ਦੇ ਵੱਲੋਂ ਸੁਣਾਏ ਫੈਸਲੇ ਤੋਂ ਬਾਅਦ ਮੋਦੀ ਸਰਕਾਰ ਜਿਹੜੀ ਹੈ ਜੀ ਉਹ ਨੈਤਿਕਤਾ ਦੇ ਆਧਾਰ ਦੇ ਉੱਤੇ ਜਿਹੜਾ ਜੀ ਉਹ ਅਸਤੀਫਾ ਦੇਵੇ। ਟਵੀਟ ਦੇ ਵਿੱਚ ਸੀਤਾਰਾਮ ਯੇਚੁਰੀ ਨੇ ਇਹ ਗੱਲ ਕਹੀ ਹੈ ਕਿ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਨੇ ਦੇਸ਼ ਦੀਆਂ ਸੰਸਥਾਵਾਂ ਨੂੰ ਇਸ ਢੰਗ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤਰ੍ਹਾਂ ਦੀ ਮੋਦੀ ਦੀ ਸਰਕਾਰ ਨੇ ਜਿਹੜੀ ਹੈ ਜੀ ਉਹ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਪ੍ਰਧਾਨ ਮੰਤਰੀ ਤੇ ਸਿੱਧਾ ਦੋਸ਼ ਹੈ ਔਰ ਮੋਦੀ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਤੇ ਲੋਕਤੰਤਰ ਨੂੰ ਤਬਾਹ ਕਰ ਦਿੱਤਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਕੀ CBI ਡਾਇਰੈਕਟਰ ਨੂੰ ਅੱਧੀ ਰਾਤ ਨੂੰ ਛੁੱਟੀ ਤੇ ਭੇਜਣ ਦਾ ਫੈਸਲਾ ਗੈਰ ਕਾਨੂੰਨੀ ਨਹੀਂ ਸੀ, ਜਿਹੜਾ ਕਿ ਰਫਾਲ ਸਮਝੌਤੇ ਦੀ ਜਿਹੜਾ ਜੀ ਇਹਦੀ ਛਾਣਬੀਣ ਤੇ ਜਾਂਚ ਜਿਹੜੀ ਹੈ ਜੀ ਉਹ ਕਰ ਰਿਹਾ ਸੀਗਾ। ਲੋਕ ਸਭਾ ਦਾ ਸੈਸ਼ਨ ਖਤਮ ਹੋ ਗਿਆ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੁਲਕ ਜਿਹੜਾ ਜੀ ਉਹ ਚੋਣ ਮੋਡ ਵੱਲ ਨੂੰ ਵੱਧ ਪਿਆ। ਉਸ ਮੌਕੇ ਦੇ ਉੱਤੇ ਆਇਆ ਇਹ ਜਿਹੜਾ ਜੀ ਫੈਸਲਾ ਬਹੁਤ ਅਹਿਮ ਹੈ, ਨਾ ਸਿਰਫ ਇਹ CBI ਦੇ ਬਾਰੇ ਦੇ ਵਿੱਚ ਬਲਕਿ ਮੁਲਕ ਦੀ ਸਿਆਸਤ ਤੇ ਮੁਲਕ ਦੇ ਉੱਤੇ ਰਾਜ ਕਰ ਰਹੀ ਜਿਹੜੀ ਪਾਰਟੀ ਹੈ ਜੀ ਉਹਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ ਜੀ। ਜੀ ਤੇ ਅੱਗੇ ਗੱਲ ਕਰਦੇ ਜੀ ਹਰਿਮੰਦਰ ਸਾਹਿਬ ਦੇ ਵਿੱਚ ਉੱਥੇ ਅੰਦਰ ਜਾ ਕੇ ਸੈਲਫੀਆਂ ਫੋਟੋ ਖਿਚਵਾਉਣ ਦੇ ਉੱਤੇ ਜਿਹੜੀ ਪਾਬੰਦੀ ਲੱਗੀ ਆ ਉਸ ਤੋਂ ਸੰਗਤ ਨਿਰਾਸ਼। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਪਾਬੰਦੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਚਾਨਕ ਜਿਹੜੀ ਜੀ ਉਹ ਲਾਈ ਗਈ ਹੈ ਇੱਕਦਮ। ਔਰ ਇਹ ਕਿਹਾ ਗਿਆ ਹੈ ਕਿ ਮਰਿਆਦਾ ਜਿਹੜੀ ਹੈ ਜੀ ਉਹਨੂੰ ਬਣਾਈ ਰੱਖਣ ਦੇ ਵਾਸਤੇ ਲਾਈ ਗਈ। ਮਰਿਆਦਾ ਤਾਂ ਕਈ ਹੋਰ ਪੱਖਾਂ ਤੋਂ ਜਿਹੜੀ ਹੈ ਜੀ ਉੱਥੇ ਤਾਰ ਹੋ ਰਹੀ ਹੈ, ਕਿਸੇ ਨੂੰ ਮੇਰਾ ਖਿਆਲ ਲੁਕਿਆ ਛਿਪਿਆ ਨਹੀਂ ਗਾ, ਬਹੁਤਿਆਂ ਦੇ ਕੋਲੇ ਪੈਸੇ ਲੈ ਕੇ ਕਿਵੇਂ ਵਿਸ਼ੇਸ਼ ਰਸਤੇ ਦੇ ਰਾਹੀਂ ਜਿਹੜਾ ਜੀ ਉਹ ਲੰਘਾ ਦਿੱਤਾ ਜਾਂਦਾ ਤੇ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆਉਂਦਾ। ਇੱਕਦਮ ਜਿਹੜੇ ਸਾਈਨ ਜਦੋਂ ਸਾਹਮਣੇ ਆਏ ਜਿਹਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਪਰਿਕਰਮਾ ਹੈ, ਕਿਉਂਕਿ ਅੰਦਰ ਤਾਂ ਪਹਿਲਾਂ ਹੀ ਫੋਟੋ ਖਿੱਚਣ ਦੀ ਮਨਾਹੀ ਹੈ ਦਰਬਾਰ ਸਾਹਿਬ ਦੇ ਅੰਦਰ, ਇਹ ਪਰਿਕਰਮਾ ਦੇ ਵਿੱਚ ਵੀ ਇਹ ਪਾਬੰਦੀ ਜਿਹੜੀ ਜੀ ਉਹ ਲਾ ਦਿੱਤੀ ਗਈ। ਇਹ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ, ਵੀਡੀਓਗ੍ਰਾਫੀ ਤੇ ਸੈਲਫੀਆਂ ਲੈਣ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾਈ ਗਈ ਹੈ। ਜਿਹੜੀ ਦੂਰ ਦਰਾਡੇ ਤੋਂ ਸੰਗਤ ਆਉਂਦੀ ਹੈ ਜੀ ਉਹਦੇ ਵਿੱਚ ਨਿਰਾਸ਼ਾ ਹੋਈ ਹੈ। ਇੱਕ ਵਿਦਵਾਨ ਜਿਹੜੇ ਨੇ ਜੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦੇ ਨਾਲ ਅਸਹਿਮਤੀ ਪ੍ਰਗਟ ਜਿਹੜੀ ਹੈ ਜੀ ਉਹ ਕੀਤੀ ਆ। ਜਿਹੜੇ ਇਹ ਬੋਰਡ ਲਾਏ ਗਏ ਨੇ, ਇਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਫਿਲਮਾਂ ਵਗੈਰਾ ਦੀ ਸ਼ੂਟਿੰਗ ਦੇ ਉੱਤੇ ਪਹਿਲਾਂ ਹੀ ਜਿਹੜੀ ਇਹਦੀ ਪਾਬੰਦੀ ਲਾਈ ਹੋਈ ਆ ਔਰ ਇਹ ਹੁਣ ਫੋਟੋ ਖਿੱਚਣ ਦੇ ਉੱਤੇ ਵੀ ਜਿਹੜੀ ਪਾਬੰਦੀ ਇਹ ਲੋਕਾਂ ਨੂੰ ਸਮਝ ਤੋਂ ਜਿਹੜਾ ਜੀ ਉਹ ਪਰੇ ਰਹੀ। ਜਿਹੜੇ ਇਹ ਕਿਹਾ ਗਿਆ ਜੀ ਕਿ ਸ਼ਰਧਾਲੂਆਂ ਵੱਲੋਂ ਫੋਟੋਗ੍ਰਾਫੀ ਬੰਦ ਕਰਨ ਲਈ ਕਈ ਵਾਰ ਜਿਹੜੀ ਉਹ ਪਹੁੰਚ ਕੀਤੀ ਗਈ ਸੀ
ਜਿਹਦੇ ਤਹਿਤ ਜਿਹੜੇ ਰੂਪ ਸਿੰਘ ਹੋਰੀ ਨੇ ਉਹ ਕਹਿੰਦੇ ਆ ਕਿ ਇਹ ਪਾਬੰਦੀ ਲਾਈ ਗਈ ਹੈ। ਕਿਹੜੀ ਸੰਗਤ ਨੇ ਅਪਰੋਚ ਕੀਤੀ, ਕਿਹੜੀਆਂ ਕੰਪਲੇਂਟਸ ਆਈਆਂ ਸੀਗੀਆਂ, ਸ਼ਾਇਦ ਇਹਦਾ ਕੁਝ ਵੀ ਜਿਹੜਾ ਜੀ ਉਹ ਦਿਖਾ ਨਹੀਂ ਸਕੇ, ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਹੈ। ਉਹ ਇਹ ਕਹਿੰਦੇ ਆ ਕਿ ਇੱਥੇ ਜਿਹੜੀ ਅਧਿਆਤਮਕ ਸ਼ਾਂਤੀ ਦੇ ਵਾਸਤੇ ਲੋਕ ਆਉਂਦੇ ਆ, ਇਹ ਕੋਈ ਸੈਰ ਸਪਾਟੇ ਵਾਲੀ ਜਗ੍ਹਾ ਨਹੀਂ ਹੈ ਜਿੱਥੇ ਫੋਟੋ ਜਿਹੜੀ ਜੀ ਉਹ ਖਿੱਚੀ ਜਾ ਸਕੇ। ਇਹ ਵੀ ਨਾਲ ਦੀ ਨਾਲ ਕਹਿ ਦਿੱਤਾ ਗਿਆ ਜਦੋਂ ਇਸ ਮਾਮਲੇ ਦੇ ਵਾਸਤੇ ਫਸ ਗਏ ਕਿ ਜੇ ਕੋਈ ਫੋਟੋ ਖਿੱਚਣੀ ਚਾਹੁੰਦਾ ਹੈ ਤੇ ਸੇਵਾਦਾਰ ਉਹਦੀ ਮਦਦ ਕਰਨਗੇ। ਮਤਲਬ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਪਸ਼ਨ ਨੂੰ ਜਿਹੜਾ ਜੀ ਉਹ ਸੱਦਾ ਹੈ। ਜੇ ਕਿਸੇ ਨੂੰ ਰੋਕਿਆ ਜਾਊਗਾ ਤੇ ਫਿਰ ਉਹ ਕਿਵੇਂ ਜਿਹੜਾ ਜੀ ਉਹ ਰੋਕਿਆ ਜਾਊਗਾ। ਇਹ ਵੀ ਕਿਹਾ ਗਿਆ ਕਿ ਸਮੁੱਚੀ ਪ੍ਰਕਰਮਾਂ ਦੇ ਵਿੱਚ ਮੀਡੀਆ ਕਵਰੇਜ ਤੋਂ ਵੀ ਰੋਕ ਦਿੱਤਾ ਗਿਆ ਜੀ, ਔਰ ਇਹ ਕਿਹਾ ਗਿਆ ਕਿ ਉੱਥੇ ਮੀਡੀਆ ਦੀ ਕਵਰੇਜ ਜਿਹੜੀ ਹੈ ਜੀ ਉਹ ਨਹੀਂ ਹੋ ਸਕਦੀ। ਇਹਦਾ ਜਿਹੜਾ ਤਰਕ ਇਹ ਵੀ ਦਿੱਤਾ ਗਿਆ ਕਿ ਕੁਝ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਕੁਝ ਮੁੰਡੇ ਕੁੜੀਆਂ ਦੇ ਵੱਲੋਂ ਸੈਲਫੀ ਲੈਂਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ। ਹੁਣ ਤਸਵੀਰਾਂ ਵਾਇਰਲ ਹੋਈਆਂ ਬੰਗਲਾ ਸਾਹਿਬ ਦੇ ਵਿੱਚ ਤੇ ਪਾਬੰਦੀ ਜਿਹੜੀ ਦੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਇਹ ਲਗਾ ਦਿੱਤੀ ਗਈ ਕਿ ਸਮਝ ਤੋਂ ਥੋੜਾ ਜਿਹਾ ਜਿਹੜਾ ਜੀ ਉਹ ਪਰੇ ਰਿਹਾ। ਰੋਕਿਆ ਜਾ ਸਕਦਾ ਜੇ ਕੋਈ ਗਲਤ ਤਰੀਕੇ ਦੇ ਨਾਲ ਜਿਹੜਾ ਜੀ ਉੱਥੇ ਫੋਟੋ ਖਿੱਚਦਾ, ਉਹਨੂੰ ਬੇਨਤੀ ਕੀਤੀ ਜਾ ਸਕਦੀ ਆ। ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਪਿਰਿਚੁਅਲ ਸੈਂਟਰ ਹੈ ਤੇ ਉੱਥੇ ਫੈਸਲੇ ਠੋਸੇ ਤਾਂ ਨਹੀਂ ਜਾ ਸਕਦੇ, ਬੇਨਤੀ ਕੀਤੀ ਜਾ ਸਕਦੀ ਆ, ਬਰਛੇ ਤੋਂ ਬਿਨਾਂ ਵੀ ਬੇਨਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਤੇ ਲੋਕ ਮੰਨਣਗੇ ਵੀ। ਅਸ਼ੋਕ ਸਿੰਘ ਬਾਗੜੀਆ ਜਿਹੜੇ ਕਿ ਸਿੱਖ ਵਿਦਵਾਨ ਨੇ, ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੰਗਦਿਲੀ ਜਿਹੜੀ ਜੀ ਸਾਬਤ ਹੁੰਦੀ ਆ। ਇਹਦੇ ਨਾਲ ਜਿਹੜੇ ਦੂਸਰੇ ਧਰਮਾਂ ਦੇ ਲੋਕ ਇੱਥੇ ਆਉਂਦੇ ਉਹਨਾਂ ਦੇ ਉੱਤੇ ਮਾੜਾ ਅਸਰ ਜਿਹੜਾ ਜੀ ਉਹ ਪਊਗਾ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਹ ਗੱਲ ਕਹੀ ਹੈ ਕਿ ਇਹ ਗਲਤ ਫੈਸਲਾ ਹੈ। ਫੋਟੋਗ੍ਰਾਫੀ ਦੇ ਉੱਤੇ ਰੋਕ ਲਾਉਣ ਦੇ ਨਾਲ ਜਿਹੜੀ ਇਹਦੀ ਮਹੱਤਤਾ ਹੈ, ਜਾਂ ਜਿਹੜੇ ਲੋਕ ਫੋਟੋ ਖਿੱਚ ਕੇ ਦੂਸਰਿਆਂ ਨੂੰ ਜਿਹੜਾ ਜੀ ਉਹ ਦੱਸਣਾ ਚਾਹੁੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਗਏ ਸੀ, ਇਹਦੇ ਉੱਤੇ ਵੀ ਮਾੜਾ ਅਸਰ ਜਿਹੜਾ ਜੀ ਉਹ ਪਊਗਾ। ਪਰ ਇਉਂ ਹੋ ਜਾਂਦਾ ਜੀ ਕਈ ਵਾਰੀ ਫੈਸਲਾ ਲੈ ਲਿਆ ਤੱਤ ਭੜਤੀ ਤੇ ਮੁੜ ਕੇ ਉਹਨੂੰ ਵਿਚਾਰਨ ਦੇ ਵਾਸਤੇ ਵੀ ਜਿਹੜਾ ਜੀ ਉਹ ਤਿਆਰ ਨਹੀਂ ਹੁੰਦੇ ਕਿ ਹਉਮੈ ਜਿਹੜੀ ਹੈ ਜੀ ਉਹ ਇਸ ਫੈਸਲੇ ਦੇ ਵਿੱਚੋਂ ਸਿੱਧਮ ਸਿੱਧੀ ਦਿਸ ਰਹੀ। ਕੋਈ ਤਾਂ ਲਾਭ ਵਾਲਾ ਇਹ ਕੰਮ ਇੱਥੋਂ ਕਰਨਗੇ, ਪੈਸੇ ਲੈ ਕੇ ਮੂਵੀਆਂ ਬਣਾਉਣਗੇ, ਪੈਸੇ ਲੈ ਕੇ ਹੀ ਫੋਟੋ ਖਿਚਵਾਉਣ ਦੇਣਗੇ। ਪਹਿਲਾਂ ਇਹ ਬਹੁਤ ਕੁਝ ਕਰਦੇ ਵੀ ਰਹੇ ਆ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀ, ਇਸ ਦੇ ਵਿੱਚ ਕੁੜੀਆਂ ਵੀ ਪਟਵਾਰੀ ਬਣੀਆਂ। ਬਿਲਕੁਲ ਜੀ, ਇੱਕ ਬੋਲੀ ਹੁੰਦੀ ਸੀ ਵੀ ਤੂੰ ਕਾਹਦਾ ਪਟਵਾਰੀ, ਪਰ ਉਹ ਕਿਉਂਕਿ ਇੱਕ ਜਿਹੜੀ ਬੋਲੀ ਸੀ ਉਹ ਇੱਕ ਪਤਨੀ ਦੇ ਵੱਲੋਂ ਪਟਵਾਰੀ ਲੱਗੇ ਪਤੀ ਨੂੰ ਸੀ, ਪਰ ਹੁਣ ਜਿਹੜਾ ਜੀ ਉਹ ਸਮਾਂ ਬਦਲ ਰਿਹਾ। ਪੰਜਾਬ ਦੀਆਂ ਕੁੜੀਆਂ ਜਿਹੜੀਆਂ ਜੀ ਉਹ ਵੀ ਇਸ ਪਟਵਾਰੀ ਦੇ ਖਿੱਤੇ ਦੇ ਵਿੱਚ ਆਈਆਂ ਨੇ। ਪਟਵਾਰੀ ਦਾ ਅਹੁਦਾ ਬੜਾ ਪੰਜਾਬੀਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਜ਼ਮੀਨਾਂ ਵਾਲੇ ਨੇ ਬੜਾ ਅਹਿਮ ਜਿਹੜਾ ਜੀ ਉਹ ਮੰਨਿਆ ਜਾਂਦਾ। ਬੜੇ ਸਾਰੇ ਚੁਟਕਲੇ ਪਟਵਾਰੀਆਂ ਦੇ ਵਾਸਤੇ ਜਿਹੜੇ ਜੀ ਉਹ ਹੈਗੇ ਨੇ, ਦਰਜਨਾਂ ਚੁਟਕਲੇ ਜਿਹੜੇ ਜੀ ਉਹ ਸੁਣਾਏ ਜਾ ਸਕਦੇ ਆ ਪਟਵਾਰੀ ਦੀ ਅਹਿਮੀਅਤ ਦੇ ਉੱਤੇ ਕਿ ਪਟਵਾਰੀ ਕੀ ਚੀਜ਼ ਹੈ। ਕਿਉਂਕਿ ਪਟਵਾਰੀ ਦੇ ਵਾਸਤੇ ਕਿਹਾ ਜਾਂਦਾ ਕਿ ਜੇ ਉਹਦੇ ਵੱਸ ਪੈ ਗਿਆ ਬੰਦਾ ਤੇ ਫਿਰ ਉਹ ਨਿਕਲਦਾ ਨਹੀਂ ਛੇਤੀ ਕੀਤਾ। ਜ਼ਮੀਨਾਂ ਦੀਆਂ ਮਿਣਤੀਆਂ ਤੇ ਜਿਹੜੀਆਂ ਜਰਬਾਂ ਤਕਸੀਮਾਂ ਨੇ ਉਹ ਹੁਣ ਪੰਜਾਬ ਦੀਆਂ ਕੁੜੀਆਂ ਵੀ ਕਰਨਗੀਆਂ। ਪਟਵਾਰ ਘਰਾਂ ਦੇ ਵਿੱਚ ਕੁੜੀਆਂ ਜਿਹੜੀਆਂ ਦੀ ਉਹ ਬਹਿਣਗੀਆਂ। ਪਟਵਾਰੀਆਂ ਦੀ ਨਵੀਂ ਭਰਤੀ ਜਿਹੜੀ ਕੀਤੀ ਗਈ ਆ ਉਹਦੇ ਵਿੱਚ 110 ਕੁੜੀਆਂ ਪਟਵਾਰੀ ਦੇ ਵਜੋਂ ਜਿਹੜੀਆਂ ਜੀ ਉਹ ਭਰਤੀ ਹੋਈਆਂ ਨੇ। ਕੋਈ ਕੁੜੀ ਐਮਟੈਕ ਹੈ ਤੇ ਕੋਈ PhD ਕਰ ਰਹੀ ਹੈ, ਔਰ ਇਹਨਾਂ ਕੁੜੀਆਂ ਨੂੰ ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਜਿਹੜੇ ਜੀ ਇਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਜੀ ਉਹ ਦਿੱਤੇ ਗਏ ਆ। ਪਿੰਡਾਂ ਦੇ ਪਟਵਾਰ ਘਰਾਂ ਦੇ ਵਿੱਚ ਹੁਣ ਇਹ ਕੁੜੀਆਂ ਜਿਹੜੀਆਂ ਜੀ ਉਹ ਨਜ਼ਰ ਪੈਣਗੀਆਂ। ਪੁਰਾਣੇ ਵੇਲੇ ਹੁੰਦੇ ਸੀਗੇ ਜੀ ਕਿ ਦੋ ਵੀਰ ਨਹੀਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ। ਇਹ ਜਿਹੜੇ ਪਟਵਾਰੀ ਲੱਗਣ ਵਾਲੀਆਂ ਕੁੜੀਆਂ ਹੁਣ ਨਿਤਰੀਆਂ ਨੇ ਜੀ। ਸ਼ਾਇਦ ਇਹ ਪੰਜਾਬ ਦੀਆਂ ਬੋਲੀਆਂ ਜਿਹੜੀਆਂ ਨੇ ਉਹ ਬਦਲ ਜਾਣਗੀਆਂ। ਤਰਸ ਦੇ ਆਧਾਰ ਤੇ ਦਿੱਤੀਆਂ ਨੌਕਰੀਆਂ ਦੇ ਤਹਿਤ ਕੁਝ ਕੁੜੀਆਂ ਪਹਿਲਾਂ ਵੀ ਪਟਵਾਰ ਘਰਾਂ ਦੇ ਵਿੱਚ ਹੈਗੀਆਂ ਨੇ, ਪਰ ਨਵੀਂ ਭਰਤੀ ਦੇ ਵਜੋਂ ਇਹ ਕੁੜੀਆਂ ਪਹਿਲੀ ਵਾਰੀ ਪਟਵਾਰ ਘਰਾਂ ਦੇ ਵੱਲ ਜਿਹੜੀਆਂ ਤੁਰੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ 1227 ਪਟਵਾਰੀ ਨਿਯੁਕਤ ਕਰਨ ਦੇ ਵਾਸਤੇ 2016 ਦੇ ਵਿੱਚ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਕਰੀਬ 65,000 ਉਮੀਦਵਾਰਾਂ ਦੀ ਮੈਰਿਟ ਸੂਚੀ ਬਣੀ। ਇਹ ਤੋਂ ਬਾਅਦ ਉਮੀਦਵਾਰਾਂ ਨੇ ਇੱਕ ਵਰਾ ਸਟੇਟ ਪਟਵਾਰ ਸਕੂਲ ਜਲੰਧਰ ਤੇ ਦਰਜਨ ਜ਼ਿਲ੍ਹਿਆਂ ਦੇ ਵਿੱਚ ਬਣਾਏ ਆਰਜ਼ੀ ਪਟਵਾਰ ਸਕੂਲਾਂ ਦੇ ਵਿੱਚ ਸਿਖਲਾਈ ਜਿਹੜੀ ਹੈ ਜੀ ਉਹ ਲਈ ਆ। 6 ਮਹੀਨੇ ਫੀਲਡ ਦੇ ਵਿੱਚ ਸਿਖਲਾਈ ਲਈ ਗਈ। ਹੁਣ ਇਹਨਾਂ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਅਲਾਟਮੈਂਟ ਜਿਹੜੀ ਹੈ ਜੀ ਉਹ ਕੀਤੀ ਜਾਣ ਲੱਗੀ ਆ। ਇਹਦੇ ਵਿੱਚ 110 ਕੁੜੀਆਂ ਸ਼ਾਮਲ ਨੇ ਜੀ ਜਿਹੜੀਆਂ ਕਿ ਹਾਈਲੀ ਐਜੂਕੇਟਡ ਨੇ। ਬਠਿੰਡਾ ਡਿਸਟ੍ਰਿਕਟ ਦੇ ਵਿੱਚ 11 ਤੇ ਮੋਗਾ ਜ਼ਿਲ੍ਹੇ ਦੇ ਵਿੱਚ 3 ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲੇ ਆ। ਬਠਿੰਡਾ ਦੀ ਜਿਹੜੀ ਜੀ ਗਲੈਕਸੀ ਬਾਂਸਲ ਜਿਹੜੀ ਆ ਉਹ PhD ਕਰ ਰਹੀ ਆ, ਪਰ ਪਟਵਾਰੀ ਵਜੋਂ ਉਹ ਤਾਇਨਾਤ ਜਿਹੜੀ ਉਹ ਕੀਤੀ ਗਈ ਆ। ਔਰ ਪੋਸਟ ਗ੍ਰੈਜੂਏਟ ਕੁੜੀ ਇੱਕ ਅਨੂਪਜੀਤ ਕੌਰ, ਉਹਨੇ ਸਿਖਲਾਈ ਮੁਕੰਮਲ ਕੀਤੀ ਆ। ਮੁਕਤਸਰ ਦੇ ਪਿੰਡ ਕੌਣੀ
ਦਾ ਜਿਹੜਾ ਨਵਾਂ ਪਟਵਾਰੀ ਰੁਪਿੰਦਰ ਸਿੰਘ ਉਹ ਵੀ PhD ਜਿਹੜਾ ਦੀ ਉਹ ਕਰ ਰਿਹਾ। ਹਾਈਲੀ ਐਜੂਕੇਟਡ ਜਿਹੜੇ ਇਹ ਬੱਚੇ ਨੇ ਇਸ ਅਹਿਮ ਅਹੁਦਿਆਂ ਦੇ ਉੱਤੇ ਆਏ ਨੇ। ਤੇ ਉਹ ਵੀ ਗੱਲ ਯਾਦ ਹੋਣੀ ਆ ਵੀ ਕਿਸੇ ਦੇ ਮੁੰਡੇ ਨੇ IAS ਕਰਕੇ ਡਿਪਟੀ ਕਮਿਸ਼ਨਰ ਲੱਗਿਆ ਸੀ ਪਿੰਡ, ਜਦੋਂ ਉਹਦੀ ਮਾਂ ਲੱਡੂ ਵੰਡਣ ਗਈ ਜਿਹੜੀ ਗੁਆਂਢਣ ਸੀਗੀ ਉਹਨੂੰ ਟਕੋਰ ਕਰਕੇ ਕਹਿੰਦੀ ਵੀ ਲੱਡੂ ਤਾਂ ਏਦਾਂ ਵੰਡਦੀ ਫਿਰਦੀ ਆ ਜਿਵੇਂ ਮੁੰਡਾ ਪਟਵਾਰੀ ਲੱਗ ਗਿਆ ਹੋਵੇ। ਜੀ ਜੀ। ਤੇ ਅੱਗੇ ਗੱਲ ਪੰਚਾਇਤਾਂ ਦੀ ਕਰਦੇ ਹਾਂ। ਜਿਹੜੀਆਂ ਨਵੀਆਂ ਬੜੀਆਂ ਪੰਚਾਇਤਾਂ ਆ, ਅੱਗੇ ਦੇਖਦੇ ਹੁੰਦੇ ਸੀ ਕਿ ਪੰਚਾਇਤਾਂ ਲਿਖ ਕੇ ਦਿੰਦੀਆਂ ਹੁੰਦੀਆਂ ਸੀ ਕਿ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ, ਪਰ ਹੁਣ ਇਹ ਨਹੀਂ ਹੋ ਸਕੂਗਾ। ਇਹ ਤੁਹਾਨੂੰ ਯਾਦ ਹੋਣਾ ਜੀ, ਮੈਂ ਰੇਡੀਓ ਦੇ ਉੱਤੇ ਕੁਝ ਸਮਾਂ ਪਹਿਲਾਂ ਇਹ ਗੱਲ ਕੀਤੀ ਸੀ ਜਦੋਂ ਇਹ ਪੰਚਾਇਤਾਂ ਭੰਗ ਕਰਦੀਆਂ ਗਈਆਂ ਸੀਗੀਆਂ, ਜਦੋਂ ਇਹ ਇਲੈਕਸ਼ਨ ਲੇਟ ਹੋਈ ਆ, ਕਿ ਇਹ ਇੱਕ ਸਾਜ਼ਿਸ਼ ਤਾਂ ਨਹੀਂ ਕਿਤੇ ਜਿਹੜੀ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਵੱਲੋਂ ਮਤੇ ਆਉਣ ਲੱਗੇ ਸੀ, ਔਰ ਇਹ ਮਤੇ ਸੈਂਕੜਿਆਂ ਤੋਂ ਵੀ ਜਿਹੜਾ ਜੀ ਉਹ ਟੱਪ ਗਏ ਸੀਗੇ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਠੇਕਾ ਨਾ ਖੋਲ੍ਹਿਆ ਜਾਵੇ। ਪਰ ਇਸ ਵਾਰੀ ਇਹ ਨਹੀਂ ਹੋਊਗਾ। ਉਹਦਾ ਕਾਰਨ ਜਿਹੜਾ ਇਹ ਆ ਕਿ ਪੰਚਾਇਤਾਂ ਭੰਗ ਰਹੀਆਂ 6 ਮਹੀਨੇ ਦੇ ਕਰੀਬ। ਇਹ ਸਮਾਂ ਜਿਹੜਾ ਜੀ ਉਹ ਹੁੰਦਾ ਉਹ ਲੰਘ ਗਿਆ। ਆਬਕਾਰੀ ਵਿਭਾਗ ਨੂੰ ਜਿਹੜਾ ਭੇਜਣਾ ਹੁੰਦਾ ਮਤਾ ਪਾ ਕੇ 30 ਸਤੰਬਰ ਤੱਕ ਜਿਹੜਾ ਜੀ ਉਹ ਹੁੰਦਾ। ਸਰਪੰਚੀਆਂ ਹੁਣੇ ਹੋ ਕੇ ਹਟੀਆਂ ਨੇ, ਅਜੇ ਉਹਨਾਂ ਨੇ ਸਹੁੰ ਜਿਹੜੀ ਆ ਜੀ ਉਹ ਚੁੱਕਣੀ ਆ। ਮੌਜੂਦਾ ਸਾਲ ਦੇ ਦੌਰਾਨ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੇ ਵਾਸਤੇ ਨਵੀਆਂ ਚੁਣੀਆਂ ਪੰਚਾਇਤਾਂ ਜਿਹੜੀਆਂ ਦੀ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਬੇਵਸ ਨੇ ਜੀ। ਪੰਚਾਇਤੀ ਰਾਜ ਐਕਟ 1994 ਜਿਹੜਾ ਜੀ ਉਹਦੇ ਤਹਿਤ ਪਿੰਡਾਂ ਦੇ ਵਿੱਚ ਸ਼ਰਾਬ ਦਾ ਠੇਕਾ ਬੰਦ ਕਰਾਉਣ ਲਈ ਜਾਂ ਪਿੰਡ ਦੀ ਹੱਦ ਤੋਂ ਬਾਹਰ ਕਰਵਾਉਣ ਦਾ ਅਧਿਕਾਰ ਹੈ, ਜਿਹਦੇ ਤਹਿਤ ਪੰਚਾਇਤਾਂ 1 ਅਪ੍ਰੈਲ ਤੋਂ 30 ਸਤੰਬਰ ਤੱਕ ਮਤੇ ਪਾਸ ਕਰਕੇ ਆਬਕਾਰੀ ਵਿਭਾਗ ਨੂੰ ਭੇਜ ਸਕਦੀਆਂ ਸੀਗੀਆਂ। ਮਤਾ ਪਾਸ ਹੋਣ ਤੇ ਅਗਲੇ ਸਾਲ ਸੰਬੰਧਿਤ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲ ਸਕਦਾ ਸੀ। ਪਰ 18 ਦੇ ਵਿੱਚ ਪੁਰਾਣੀਆਂ ਪੰਚਾਇਤਾਂ ਭੰਗ ਹੋਣ ਤੇ 30 ਸਤੰਬਰ ਤੱਕ ਨਵੀਆਂ ਪੰਚਾਇਤਾਂ ਦੀ ਚੋਣ ਨਾ ਹੋਣ ਕਰਕੇ ਇਹ ਨਹੀਂ ਜਿਹੜਾ ਜੀ ਹੋ ਸਕਿਆ। ਸਾਲ 2009 ਤੋਂ ਪਿੰਡਾਂ 'ਚੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਗ੍ਰਾਮ ਪੰਚਾਇਤਾਂ ਨੂੰ ਜਿਹੜਾ ਜੀ ਜਾਗਰੂਕ ਕਰਦੀ ਆ ਰਹੀ ਇੱਕ ਸਮਾਜ ਸੇਵੀ ਸੰਸਥਾ ਹੈ ਸਾਇੰਟਿਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ, ਉਹਨੇ ਮੁੱਖ ਮੰਤਰੀ ਉਹਨਾਂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਜੀ ਕਿ ਪੰਜਾਬ ਨੂੰ ਬਚਾਉਣ ਲਈ, ਤੰਦਰੁਸਤ ਮਿਸ਼ਨ ਪੰਜਾਬ ਨੂੰ ਸਫਲ ਬਣਾਉਣ ਲਈ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ 1 ਮਹੀਨੇ ਦਾ ਸਮਾਂ ਦਿੱਤਾ ਜਾਵੇ। ਤੇ ਜੇ ਉਹ ਮਤੇ ਪਾਸ ਕਰਕੇ ਆਬਕਾਰੀ ਵਿਭਾਗ ਨੂੰ ਭੇਜਦੇ ਆ ਤੇ ਉਹਨਾਂ ਦੇ ਉੱਤੇ ਗੌਰ ਕੀਤਾ ਜਾਵੇ। ਸਾਲ 2009 ਤੋਂ ਲੈ ਕੇ 17-18 ਤੱਕ ਪੰਜਾਬ ਦੀਆਂ 994 ਗ੍ਰਾਮ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕੀਤੇ ਗਏ ਸੀ, ਜਿਹਦੇ ਵਿੱਚੋਂ 493 ਪਿੰਡਾਂ ਦੇ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਹੋਏ ਸੀ। ਔਰ ਸਭ ਤੋਂ ਵੱਧ 166 ਪਿੰਡ ਡਿਸਟ੍ਰਿਕਟ ਸੰਗਰੂਰ ਦੇ ਸੀਗੇ। ਔਰ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤ ਦੀਆਂ ਸਾਰੀਆਂ ਪੰਚਾਇਤਾਂ ਜੁਲਾਈ 18 ਦੇ ਵਿੱਚ ਭੰਗ ਕਰ ਦਿੱਤੀਆਂ ਗਈਆਂ ਸੀ, ਜਿਹਦੇ ਕਰਕੇ ਜਿਹੜਾ ਜੀ ਇਹ ਸਾਰਾ ਕੁਝ ਜਿਹੜਾ ਜੀ ਉਹ ਹੋਇਆ ਕਿ ਇਸ ਵਾਰੀ ਕੋਈ ਮਤੇ ਜਿਹੜੇ ਜੀ ਉਹ ਨਹੀਂ ਆਉਣਗੇ। ਔਰ ਹਰ ਜਗ੍ਹਾ ਦੇ ਉੱਤੇ ਜਿੱਥੇ ਪਿਛਲੇ ਸਮੇਂ ਦੇ ਦੌਰਾਨ ਠੇਕੇ ਨਹੀਂ ਵੀ ਖੁੱਲ੍ਹਦੇ ਰਹੇ ਉੱਥੇ ਵੀ ਖੁੱਲ੍ਹ ਜਾਣਗੇ ਜੀ ਨਵੇਂ ਜਿਹੜਾ ਆਬਕਾਰੀ ਵਰ੍ਹਾ ਜਦੋਂ ਚਾਲੂ ਹੋਊਗਾ ਇਸੇ ਸਾਲ ਮਾਰਚ ਵਿੱਚ। ਬਿਲਕੁਲ ਜੀ, ਇਹ ਤਾਂ ਇੱਕ ਆਮਦਨ ਦਾ ਸਾਧਨ ਰਹਿ ਗਿਆ ਇਹਨਾਂ ਦੇ ਕੋਲ। ਤੇ ਅੱਗੇ ਗੱਲ ਕਰਦੇ ਜਿਹੜੇ ਹਾਰੇ ਹੋਏ ਪੰਚ ਸਰਪੰਚੀ ਵਾਲੇ ਸੀਗੇ, ਹੁਣ ਅਦਾਲਤਾਂ ਵੱਲ ਹੋਏ ਉਹ ਪੈਸੇ ਹੀ ਨੇ ਜੀ। ਪਹਿਲਾਂ ਪੰਚੀਆਂ ਦੇ ਉੱਤੇ ਸਰਪੰਚੀਆਂ ਦੇ ਉੱਤੇ ਜਿਹੜਾ ਦੀ ਉਹ ਲੱਗੇ, ਹੁਣ ਵਕੀਲਾਂ ਦੇ ਕੋਲੇ ਮੇਲਾ ਜਿਹੜਾ ਜੀ ਉਹ ਲੱਗਣ ਲੱਗ ਗਿਆ। ਉੱਥੇ ਪੈਸੇ ਜਿਹੜੇ ਜੀ ਉਹ ਖਰਚੇ ਜਾਣਗੇ। ਬਠਿੰਡਾ ਖਿੱਤੇ ਦੇ ਵਿੱਚ ਸਰਪੰਚੀ ਦੀ ਚੋਣ ਹਾਰੇ ਉਮੀਦਵਾਰ ਜਿਹੜੇ ਜੀ ਉਹ ਪਟੀਸ਼ਨਾਂ ਪਾਉਣ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਆ। ਕਈ ਤਾਂ ਬਹੁਤੇ ਕਾਲੇ ਆ ਜੀ ਜਿਨ੍ਹਾਂ ਨੇ ਡਿਸਟ੍ਰਿਕਟ ਚੋਣ ਪ੍ਰਸ਼ਾਸਨ ਤੋਂ ਸਰਪੰਚੀ ਦੇ ਤਸਦੀਕਸ਼ੁਦਾ ਨਤੀਜੇ ਹਾਸਲ ਕਰਨ ਲਈ ਅਪਰੋਚ ਜਿਹੜੀ ਆ ਜੀ ਉਹ ਕੀਤੀ ਆ। ਮਾਲਵਾ ਖਿੱਤੇ ਦੇ ਵਿੱਚ ਸਰਪੰਚੀ ਦੇ ਲਿਖਤੀ ਨਤੀਜੇ ਲੈਣ ਦੇ ਵਾਸਤੇ 100 ਉਮੀਦਵਾਰਾਂ ਨੇ ਪਹੁੰਚ ਕੀਤੀ ਹੈ। ਬਹੁਤੇ ਉਮੀਦਵਾਰਾਂ ਨੇ ਦਰਖਾਸਤਾਂ ਦੇ ਕੇ ਵੋਟਾਂ ਦੀ ਗਿਣਤੀ ਮੁੜ ਕੇ ਕਰਾਏ ਜਾਣ ਦੀ ਮੰਗ ਕੀਤੀ ਹੈ। ਜੇਤੂ ਸਰਪੰਚ ਤੇ ਪੰਚ 11 ਤੇ 12 ਜਨਵਰੀ ਨੂੰ ਸਹੁੰ ਚੁੱਕਣਗੇ, ਜਦੋਂ ਕਿ ਹਾਰੇ ਉਮੀਦਵਾਰ ਚੋਣ ਪਟੀਸ਼ਨਾਂ ਜਿਹੜੀਆਂ ਦਾਖਲ ਕਰਨ ਦੇ ਵਿੱਚ ਲੱਗ ਪਏ ਆ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਕੁੱਲ 308 ਪੰਚਾਇਤਾਂ ਨੇ ਜੀ, ਜਿਹਦੇ ਵਿੱਚੋਂ 34 ਦੀ ਸਰਬਸੰਮਤੀ ਦੇ ਨਾਲ ਚੋਣ ਹੋਈ ਹੈ। ਬਠਿੰਡਾ ਡਿਸਟ੍ਰਿਕਟ ਦੇ ਵਿੱਚ 20 ਦੇ ਕਰੀਬ ਸਰਪੰਚੀ ਦੇ ਹਾਰੇ ਉਮੀਦਵਾਰਾਂ ਨੇ ਚੋਣ ਨਤੀਜਿਆਂ ਦੀ ਕਾਪੀ ਲੈਣ ਦੇ ਵਾਸਤੇ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੈ। 1.5 ਦਰਜਨ ਉਮੀਦਵਾਰਾਂ ਨੇ ਵੋਟਾਂ ਦੀ ਗਿਣਤੀ ਮੁੜ ਕੇ ਕਰਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। ਕਈ ਜਗ੍ਹਾ ਦੇ ਉੱਤੇ ਜਿਹੜੇ ਜੀ ਉਹ ਧਰਨੇ ਪ੍ਰਦਰਸ਼ਨ ਵੀ ਹੋਏ ਆ, ਕਿਉਂਕਿ ਰਾਤ ਨੂੰ ਤਾਂ ਉਹ ਜਿੱਤ ਕੇ ਗਏ, ਸਵੇਰ ਨੂੰ ਇਹ ਪਤਾ ਲੱਗਾ ਨਹੀਂ ਸਰਟੀਫਿਕੇਟ ਤਾਂ ਦੂਜੇ ਦੇ ਨਾਂ ਦੇ ਉੱਤੇ ਜਾਰੀ ਹੋ ਗਿਆ। ਤੇ ਜਿਹੜੇ ਸਾਰੀ ਰਾਤ ਢੋਲ ਵਜਾਉਂਦੇ ਰਹੇ ਉਹਨਾਂ ਨੂੰ ਹਾਰੇ ਹੋਏ ਜਿਹੜਾ ਜੀ ਉਹ ਕਰਾਰ ਦੇ ਦਿੱਤਾ। ਜਿਹੜੇ ਧਰਨੇ ਵੀ ਲੱਗੇ ਸੀਗੇ ਉਹ ਉਠਾਉਣ ਦੇ ਵਾਸਤੇ ਵੀ ਪ੍ਰਸ਼ਾਸਨ ਨੇ ਇਹ ਕਿਹਾ ਕਿ ਤੁਹਾਡੇ ਕੋਲੇ ਹੱਕ ਇਹ ਹੈ ਕਿ ਤੁਸੀਂ ਅਦਾਲਤ ਦਾ ਬੂਹਾ ਖੜਕਾ ਸਕਦੇ ਹੋ। ਇਸ ਕਰਕੇ ਜਿਹੜਾ ਫੈਸਲਾ ਹੋਣਾ ਸੀ ਉਹ ਤਾਂ ਹੋ ਗਿਆ।
ਚੋਣਾਂ ਦੇ ਵਿੱਚ ਢੇਰ ਸਾਰਾ ਪੈਸਾ ਜਿਹੜਾ ਜੀ ਉਹ ਖਰਚ ਚੁੱਕੇ ਇਹ ਹੁਣ ਵਕੀਲਾਂ ਦੀ ਫੀਸ ਜਿਹੜੀ ਜੀ ਉਹ ਤਾਰਨ ਦੇ ਵਾਸਤੇ ਤਿਆਰ ਨੇ। ਡਿਸਟ੍ਰਿਕਟ ਮਾਨਸਾ ਦੇ ਵਿੱਚ 9 ਦੇ ਕਰੀਬ ਉਮੀਦਵਾਰ, ਬਰਨਾਲਾ, ਮੋਗਾ, ਫਰੀਦਕੋਟ ਦੇ ਵਿੱਚ ਕਰੀਬ 50 ਹਾਰੇ ਹੋਏ ਉਮੀਦਵਾਰ ਜਿਹੜੇ ਨੇ ਜੀ ਉਹਨਾਂ ਨੇ ਐਪਲੀਕੇਸ਼ਨਾਂ ਪਾਈਆਂ ਨੇ। ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ 2 ਦਰਜਨ ਦੇ ਉਮੀਦਵਾਰ ਜਿਹੜਾ ਜੀ ਉਹ ਅਦਾਲਤਾਂ ਤੱਕ ਪਹੁੰਚੇ ਨੇ ਨਤੀਜਿਆਂ ਦੀਆਂ ਕਾਪੀਆਂ ਜਿਹੜੀਆਂ ਉਹ ਲੈਣ ਦੇ ਵਾਸਤੇ, ਤਾਂ ਕਿ ਉਹ ਅੱਗੋਂ ਅਦਾਲਤਾਂ ਦੇ ਵਿੱਚ ਮੂਵ ਜਿਹੜਾ ਜੀ ਉਹ ਕਰ ਸਕਣ। ਇੱਥੇ ਗਾਣੇ ਜਿਹੜੇ ਜੀ ਉਹ ਚੱਲਦੇ ਹੋਣ ਵੀ ਜਦੋਂ ਜਿਹੜੇ ਅਦਾਲਤ ਦੇ ਵਿੱਚ ਜੱਟ ਜਾਂਦਾ ਤੇ ਕਚਹਿਰੀਆਂ 'ਚ ਮੇਲੇ ਲੱਗਦੇ ਆ, ਇਹ ਉਹਦਾ ਹੀ ਜਿਹੜਾ ਜੀ ਉਹ ਪਾਰਟ ਹੈ। ਹਿੰਡ ਜਿਹੜੀ ਹੈ ਨਾ ਹਉਮੈ, ਉਹਨੇ ਪੰਜਾਬ ਦਾ ਅਸਲ ਦੇ ਵਿੱਚ ਜਿਹੜਾ ਜੀ ਉਹ ਨੁਕਸਾਨ ਕੀਤਾ। ਤੇ ਜੇ ਮੰਨ ਲਓ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਿੱਤੇ ਆ, ਇਹ ਕਹਿ ਦਿੱਤਾ ਜਾਵੇ ਵੀ ਠੀਕ ਹੈ ਹੁਣ 5 ਸਾਲ ਜਿਹੜਾ ਜੀ ਇਹਨਾਂ ਦੇ ਨੇ, ਪਰ ਗੱਲ ਇੱਥੇ ਖਤਮ ਨਹੀਂ ਹੁੰਦੀ। ਡਾਂਗਾਂ, ਕਿਰਪਾਨਾਂ, ਗੋਲੀਆਂ ਤੇ ਜਿਹੜੇ ਕੇਸ ਨੇ ਉਹਨਾਂ ਨੇ ਪਹਿਲਾਂ ਵੀ ਨੁਕਸਾਨ ਕੀਤਾ ਤੇ ਅੱਗੋਂ ਵੀ ਜਿਹੜਾ ਜੀ ਉਹ ਨੁਕਸਾਨ ਕਰਨਾ। ਔਰ ਅਕਸਰ ਇਹ ਕਿਹਾ ਜਾਂਦਾ ਸਰਪੰਚੀ ਦੇ ਵਿੱਚ ਪਈਆਂ ਦੁਸ਼ਮਣੀਆਂ ਇਹ ਪੀੜ੍ਹੀਆਂ ਤੱਕ ਚੱਲਦੀਆਂ। ਬਿਲਕੁਲ ਜੀ, ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਖ ਲਓ ਲੋਕ ਸਭਾ ਤੱਕ ਜਿਹੜਾ ਵੀ ਜਾਂਦਾ ਆ, ਬਸ ਆਹ ਚੌਧਰ ਦੀ ਭੁੱਖ ਬਹੁਤ ਜ਼ਿਆਦਾ ਆ। ਪੰਜਾਬ ਲਈ ਕੀ ਕਰਦੇ ਇਹ ਨਹੀਂ ਪਤਾ ਹੈਗਾ। ਤੇ ਅਖੀਰ ਦੇ ਵਿੱਚ ਆਪਾਂ ਛਤਰਪਤੀ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਜਿਹੜੀ ਉਹ ਸੌਦਾ ਸਾਧ ਦੀ ਨੂੰ ਲੈ ਕੇ ਜਾਣਾ ਸੀ ਅਦਾਲਤ ਵਿੱਚ, ਅਦਾਲਤੀ ਫੈਸਲੇ ਮਗਰੋਂ ਹਰਿਆਣਾ ਸਰਕਾਰ ਨੇ ਸੁੱਖ ਦਾ ਸਾਹ ਲਿਆ। ਕਿਉਂਕਿ ਐਕਚੁਅਲੀ ਜਿਹੜੇ ਇਹਦੇ ਨਾਮ ਚਰਚਾ ਘਰ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ, ਦੋਨਾਂ ਦੇ ਵਿੱਚ ਪਾਬੰਦੀ ਜਿਹੜੀ ਹੈ ਜੀ ਉਹ ਨਾਮ ਚਰਚਾ ਦੇ ਉੱਤੇ ਲਾਈ ਗਈ ਹੈ। ਵੱਡੀ ਗਿਣਤੀ ਦੇ ਵਿੱਚ, ਵੱਡੀ ਮਾਤਰਾ ਦੇ ਵਿੱਚ ਹਰਿਆਣੇ ਦੀ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਸਰਸੇ ਡੇਰੇ ਦੇ ਬਾਹਰ ਵੀ ਲਾਈਆਂ ਗਈਆਂ ਨੇ। ਹੱਥ ਪੈਰ ਫੁੱਲ ਗਏ ਸੀਗੇ ਜੀ ਹਰਿਆਣੇ ਦੀ ਪੁਲਿਸ ਦੇ, ਕਿਉਂਕਿ ਜਿਹੜੀ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਹੈ ਉਹਨੇ ਇਹ ਕਿਹਾ ਸੀਗਾ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਕੇਸ ਦੇ ਮਾਮਲੇ ਦੇ ਵਿੱਚ ਸਰਸੇ ਵਾਲੇ ਨੂੰ ਪੇਸ਼ ਕੀਤਾ ਜਾਵੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ 'ਚ। ਜਿਹੜੀ ਹਰਿਆਣੇ ਦੀ ਸਰਕਾਰ ਦੇ ਵੱਲੋਂ ਪੁਲਿਸ ਦੇ ਬਿਹਾਫ ਦੇ ਉੱਤੇ ਜਿਹੜਾ ਜੀ ਅਪਰੋਚ ਕੀਤੀ ਗਈ ਕਿ ਜਿਹੜਾ ਜੀ ਇਹਨੂੰ ਬਦਲਿਆ ਜਾਵੇ, ਤੇ ਅਦਾਲਤ ਨੇ ਜਿਹੜਾ ਜੀ ਇਹ ਮੰਨ ਲਿਆ। ਜਿਹੜੇ ਵਿਸ਼ੇਸ਼ ਜੱਜ ਨੇ ਮਾਫ ਜਿਹੜੇ ਵਿਸ਼ੇਸ਼ ਜੱਜ ਨੇ ਜਗਦੀਪ ਸਿੰਘ ਹੋਰੀ, ਉਹਨਾਂ ਦੀ ਅਦਾਲਤ ਦੇ ਵਿੱਚ ਇਹ ਪਟੀਸ਼ਨ ਜਿਹੜੀ ਹੈ ਜੀ ਡਿਸਟ੍ਰਿਕਟ ਅਟਾਰਨੀ ਨੇ ਲਾਈ ਸੀਗੀ ਤੇ ਉਹਦੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਉਹਨਾਂ ਨੇ ਕਿਹਾ ਸੀਗਾ ਕਿ ਜੇ ਜੇਲ੍ਹ ਤੋਂ ਗੁਰਮੀਤ ਰਾਮ ਰਹੀਮ ਨੂੰ ਲਿਆਂਦਾ ਜਾਂਦਾ ਤੇ ਉਹਦੇ ਪੈਰੋਕਾਰ ਫੇਰ ਤੋਂ ਇਕੱਠੇ ਜਿਹੜੇ ਆ ਜੀ ਉਹ ਪੰਚਕੂਲਾ ਦੇ ਵਿੱਚ ਹੋ ਸਕਦੇ ਆ। ਤੇ ਪਹਿਲਾਂ ਬਹੁਤ ਵੱਡੀ ਹਿੰਸਾ ਜਿਹੜੀ ਆ ਜੀ ਇੱਥੇ ਹੋ ਗਈ ਸੀਗੀ। ਜਿਹੜੇ ਰਾਮਚੰਦਰ ਛਤਰਪਤੀ ਦੇ ਵੱਲੋਂ ਵਕੀਲ ਪੇਸ਼ ਹੁੰਦੇ ਸੀ, ਉਹਨਾਂ ਨੇ ਇਸ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਵੀ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਦੰਗਾ ਜਾਂ ਸਾੜ ਫੂਕ ਜਿਹੜੀ ਹੈ ਜੀ ਉਹ ਹੋਵੇ। ਇਹ ਦਲੀਲਾਂ ਜਿਹੜੀਆਂ ਸੀ ਸੁਣਨ ਤੋਂ ਬਾਅਦ ਜਿਹੜੇ ਜੱਜ ਜਗਦੀਪ ਸਿੰਘ ਹੋਰੀ ਨੇ, ਉਹਨਾਂ ਨੇ ਇਹ ਗੱਲ ਆਖੀ ਦੀ ਕਿ ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੋਰਟ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਵੇ, ਜਦੋਂ ਕਿ ਉਹਦੇ ਜਿਹੜੇ ਸਾਥੀ ਆ ਕ੍ਰਿਸ਼ਨ ਲਾਲ, ਕੁਲਦੀਪ ਤੇ ਨਿਰਮਲ ਸਿੰਘ, ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇ। ਜਿਹੜਾ ਐਕਚੁਅਲੀ ਇਸ ਦਿਨ ਸਜ਼ਾ ਨਹੀਂ ਜਿਹੜੀ ਜੀ ਉਹ ਸੁਣਾਈ ਜਾਣੀ, ਸਜ਼ਾ ਜਿਹੜਾ ਬਾਅਦ ਦੇ ਵਿੱਚ ਪਤਾ ਲੱਗੂਗਾ। ਇਸ ਦਿਨ ਇਹ ਤੈਅ ਹੋਊਗਾ ਕਿ ਰਾਮਚੰਦਰ ਛਤਰਪਤੀ ਜਿਹੜਾ ਸੀਗਾ ਜੀ ਉਸ ਮਾਮਲੇ ਦੇ ਵਿੱਚ ਇਹ ਲੋਕ ਦੋਸ਼ੀ ਹਨ ਜਾਂ ਜਿਹੜਾ ਜੀ ਉਹ ਨਹੀਂ। ਜਦੋਂ ਜਿਹੜਾ ਜੀ ਗੁਰਮੀਤ ਰਾਮ ਰਹੀਮ ਦੇ ਸੰਬੰਧੀ ਫੈਸਲਾ ਸੁਣਾਇਆ ਸੀ, ਇਹੀ ਜੱਜ ਸਨ ਜੀ, ਇਹੀ ਵਿਸ਼ੇਸ਼ ਅਦਾਲਤ ਸੀਗੀ, ਔਰ ਉਦੋਂ ਉਹਨਾਂ ਨੇ ਦੋਸ਼ੀ ਜਿਹੜਾ ਜੀ ਉਹ ਠਹਿਰਾਇਆ ਸੀਗਾ ਜਦੋਂ ਹਿੰਸਾ ਹੋਈ ਸੀ। ਤੇ ਬਾਅਦ ਦੇ ਵਿੱਚ ਜਿਹੜੀ ਸਜ਼ਾ ਸੀ ਉਹ ਸੁਣਾਉਣ ਦੇ ਵਾਸਤੇ ਉਹਨਾਂ ਨੇ ਵਿਸ਼ੇਸ਼ ਅਦਾਲਤ ਜਾ ਕੇ ਜਿਹੜੀ ਸੁਨਾਰੀਆ ਜੇਲ੍ਹ ਆ ਉੱਥੇ ਹੀ ਲਾਈ ਸੀਗੀ। ਉਹਦੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਡਿਸਾਈਡ ਹੋਊਗਾ। ਪਰ ਹਰਿਆਣੇ ਦੀ ਜਿਹੜੀ ਪੁਲਿਸ ਹੈ ਜੀ ਉਹਨੇ ਸੁੱਖ ਦਾ ਸਾਹ ਜ਼ਰੂਰ ਲਿਆ ਇਸ ਫੈਸਲੇ ਤੋਂ ਬਾਅਦ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।